ਉਹ ਜਿਹੜੇ ਰੂਲਰ ਨੇ ਸਾਡੇ ਸ਼ਾਸਕ ਨੇ ਹੁਕਮਰਾਨ ਨੇ ਉਹਨਾਂ ਦੇ ਵਿੱਚ ਬਹਿੰਦਿਆਂ ਹੋਇਆ ਉਹਨਾਂ ਦੇ ਕਹਿਣ ਦਾ ਭਾਵ ਉਹਨਾਂ ਦੇ ਖੇਤਰ ਦੇ ਵਿੱਚ ਉਹਨਾਂ ਦੇ ਹਲਕਿਆਂ 'ਚ ਰਹਿੰਦਿਆਂ ਹੋਇਆ ਉਹਨਾਂ ਦੇ ਨਾਲ ਲੜਨਾ ਇਹ ਬਹੁਤ ਉਹਨਾਂ ਦੀ ਕਹਿ ਲਓ ਖੂਬਸੂਰਤੀ ਕਹਿ ਲਓ ਮਹਾਨਤਾ ਕਹਿ ਲਓ ਜਾਂ ਉਹਦੀ ਕੰਟਰੀਬਿਊਸ਼ਨ ਹੈ ਜਿਹੜੀ ਮੈਂ ਨੋਟ ਕਰਦਾ। ਇਹ ਸਟੇਟ ਵੱਲੋਂ ਇਹ ਕਨਸੈਪਟ ਸੰਕਲਪ ਬਣਾਇਆ ਜਾਂਦਾ ਹੈ ਵੀ ਜਿਹੜੀਆਂ ਤਾਕਤਾਂ ਲੜ ਰਹੀਆਂ ਨੇ ਆਪਣੇ ਹੱਕ ਦੀ ਖਾਤਰ ਮਨੁੱਖੀ ਅਧਿਕਾਰਾਂ ਦੀ ਖਾਤਰ ਵੀ ਜੇ ਉਹ ਸਟੇਟ ਦੇ ਨਾਲ ਚੈਲੰਜ ਕਰਦੀਆਂ ਨੇ ਸਟੇਟ ਨੂੰ ਜਾਂ ਉਹਨਾਂ ਦੀ ਚੁਣੌਤੀ ਦਿੰਦੀਆਂ ਨੇ ਆਰਮਡ ਸਟਰਗਲ ਰਾਹੀਂ ਉਹਨਾਂ ਦੇ ਕੋਈ ਮਨੁੱਖੀ ਰਾਈਟ ਨਹੀਂ ਹੁੰਦੇ। ਇਹ ਅੱਜ ਕਹਿੰਦੇ ਵੀ ਸਟੇਟ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਆ, ਸਟੇਟ ਦੀ ਪੁਲਿਸ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਨੇ। ਜਿਹੜੀ ਹੱਥ 'ਚ ਸਟੇਟ ਹੈ ਉਹਦੇ ਮਨੁੱਖੀ ਅਧਿਕਾਰ ਕਿਹੜੇ ਖੋਹੇ ਗਏ? ਮਨੁੱਖੀ ਅਧਿਕਾਰ ਤਾਂ ਉਹਨਾਂ ਦੇ ਖੋਹੇ ਗਏ ਜਿਨ੍ਹਾਂ ਦੇ ਰੂਲ ਹੋ ਰਹੇ। ਜਦੋਂ ਉਹਨਾਂ ਨੂੰ ਅਰੈਸਟ ਕੀਤਾ ਹੱਥਕੜੀ ਲਾ ਕੇ ਕੋਰਟ ਦੇ ਵਿੱਚ ਲੈ ਕੇ ਗਏ ਆ ਉਸ ਨੇ ਘਟਨਾ ਨੇ ਇਕੱਲਾ ਪੰਜਾਬ ਜਾਂ ਹਿੰਦੁਸਤਾਨ ਨਹੀਂ ਦੁਨੀਆ ਪੱਧਰ ਤੇ ਜਿਹੜੀ ਇੱਕ ਇਹ ਬਣਾਤਾ ਵੀ ਜਿਨ੍ਹਾਂ ਦੇ ਜਿਹੜੇ ਜੱਜ ਆ ਖੁਦ ਉਹਨਾਂ ਦੇ ਵੀ ਜੇ ਹੱਥਕੜੀ ਲਾ ਕੇ ਉਹਨਾਂ ਦੀ ਸੁਰੱਖਿਅਤ ਨਹੀਂ ਹਿਊਮਨ ਰਾਈਟਸ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਊਗਾ। ਸਤਿਕਾਰਯੋਗ ਹਾਜ਼ਰੀਨ, ਆਪਾਂ ਅੱਜ ਜਿਹੜੇ ਮਕਸਦ ਦੀ ਖਾਤਰ ਇਕੱਠੇ ਹੋਏ ਆ ਕੰਟਰੀਬਿਊਸ਼ਨ ਹੈ ਆਪਣੇ ਜਸਟਿਸ ਬੈਂਸ ਸਾਹਿਬ ਦੀ ਉਹਦੇ ਬਾਰੇ ਮੈਂ ਜਿੰਨਾ ਕੁ ਪੜ੍ਹਿਆ ਬਚਿਆ ਭਾਵੇਂ ਉਹਨਾਂ ਨੂੰ ਨਹੀਂ ਫਿਜ਼ੀਕਲੀ ਮਿਲੇ ਸਿੱਧੇ ਰੂਪ ਦੇ ਵਿੱਚ ਪਰ ਜੋ ਉਹਨਾਂ ਬਾਰੇ ਪੜ੍ਹਿਆ ਸੁਣਿਆ ਬਚਿਆ ਮੈਨੂੰ ਉਹਦੀ ਇਹ ਗੱਲ ਉਹਨਾਂ ਦੀ ਕੰਟਰੀਬਿਊਸ਼ਨ ਦੀਆਂ ਖੇਤਰ ਦੇ ਵਿੱਚ ਸਭ ਤੋਂ ਵੱਧ ਕਾਇਲ ਕਰਨ ਵਾਲੀ ਲੱਗੀ ਵੀ ਉਹ ਜਿਹੜੇ ਰੂਲਰ ਨੇ ਸਾਡੇ ਸ਼ਾਸਕ ਨੇ ਹੁਕਮਰਾਨ ਨੇ ਉਹਨਾਂ ਦੇ ਵਿੱਚ ਬਹਿੰਦਿਆਂ ਹੋਇਆ ਉਹਨਾਂ ਦੇ ਕਹਿਣ ਦਾ ਭਾਵ ਉਹਨਾਂ ਦੇ ਖੇਤਰ ਦੇ ਵਿੱਚ ਉਹਨਾਂ ਦੇ ਹਲਕਿਆਂ 'ਚ ਰਹਿੰਦਿਆਂ ਹੋਇਆ ਉਹਨਾਂ ਦੇ ਨਾਲ ਲੜਨਾ ਜੋ ਪਹਿਲਾਂ ਵਾਲੇ ਬੁਲਾਰਿਆਂ ਨੇ ਦੱਸਿਆ ਜਿਹੇ ਜੀ ਲੜਾਈ ਲੜੀ ਹੈ ਇਹ ਬਹੁਤ ਉਹਨਾਂ ਦੀ ਕਹਿ ਲਓ ਖੂਬਸੂਰਤੀ ਕਹਿ ਲਓ ਮਹਾਨਤਾ ਕਹਿ ਲਓ ਜਾਂ ਉਹਦੀ ਕੰਟਰੀਬਿਊਸ਼ਨ ਹੈ ਜਿਹੜੀ ਮੈਂ ਨੋਟ ਕਰਦਾ। ਦੂਸਰੀ ਗੱਲ ਹੈ ਜਿਹੜੀ ਕਨਸੈਪਟ ਵਾਲੀ ਗੱਲ ਵੀ ਪਹਿਲਾਂ ਗੱਲ ਕੀਤੀ ਹੈ ਇਹ ਸਟੇਟ ਵੱਲੋਂ ਇਹ ਕਨਸੈਪਟ ਸੰਕਲਪ ਬਣਾਇਆ ਜਾਂਦਾ ਹੈ ਵੀ ਜਿਹੜੀਆਂ ਤਾਕਤਾਂ ਲੜ ਰਹੀਆਂ ਨੇ ਆਪਣੇ ਹੱਕ ਦੀ ਖਾਤਰ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਦੀ ਵਿਕਾਸ ਦੀ ਖਾਤਰ ਵੀ ਜੇ ਉਹ ਸਟੇਟ ਦੇ ਨਾਲ ਚੈਲੰਜ ਕਰਦੀਆਂ ਨੇ ਸਟੇਟ ਨੂੰ ਜਾਂ ਉਹਨਾਂ ਦੀ ਚੁਣੌਤੀ ਦਿੰਦੀਆਂ ਨੇ ਆਰਮਡ ਸਟਰਗਲ ਰਾਹੀਂ ਦੋ ਹੀ ਰੂਪ ਹੈ ਮਤਲਬ ਸਟਰਗਲ ਤੇ ਗੈਰ ਆਰਮਡ ਹੈ ਗੈਰ ਸ਼ਸਤਰਧਾਰੀ ਹੈ ਤੇ ਇੱਕ ਸ਼ਸਤਰਧਾਰੀ ਹੈ ਵੀ ਜਿਹੜੇ ਸ਼ਸਤਰਧਾਰੀ ਸਟਰਗਲ ਦਿੰਦੇ ਨੇ ਉਹਨਾਂ ਦੇ ਕੋਈ ਮਨੁੱਖੀ ਰਾਈਟ ਨਹੀਂ ਹੁੰਦੇ। ਉਹਨਾਂ ਨੂੰ ਮਨੁੱਖੀ ਰਾਈਟਾਂ ਦਾ ਖਤਮ ਉਹਨਾਂ ਦਾ ਮਨੁੱਖੀ ਅਧਿਕਾਰਾਂ ਦਾ ਉਹਨਾਂ ਦਾ ਮਾਮਲਾ ਹੀ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਨੇ ਸਟੇਟ ਨੂੰ ਚੈਲੰਜ ਕੀਤਾ ਸਿੱਧੇ ਰੂਪ ਦੇ ਵਿੱਚ ਹਥਿਆਰਾਂ ਨਾਲ ਚੈਲੰਜ ਕੀਤਾ। ਉਹ ਭਾਵੇਂ ਆਪਣੇ ਪੰਜਾਬ ਦੇ ਵਿੱਚ 80 ਵਾਲੀ ਖੜਕੂ ਮੂਵਮੈਂਟ ਸੀਗੀ ਜਾਂ ਉਦੋਂ ਪਹਿਲਾਂ ਨੈਕਸਲਾਈਟ ਮੂਵਮੈਂਟ ਸੀਗੀ ਜਾਂ ਹੋਰ ਜਿੰਨੀਆਂ ਵੀ ਮੂਵਮੈਂਟਾਂ ਨਾਰਥ ਈਸਟ ਵਾਲੀ ਹੈ ਕਸ਼ਮੀਰ ਵਾਲੀ ਹੈ ਅੱਜ ਕੱਲ੍ਹ ਮੋਸਟ ਵਾਲੀ ਵੀ ਚੱਲ ਰਹੀ ਹੈ ਵੀ ਮੋਸਟਾਂ ਦੇ ਜਿਹੜੇ ਲੜ ਰਹੇ ਨੇ ਹਥਿਆਰਾਂ ਨਾਲ ਕੀ ਉਹਨਾਂ ਦੇ ਮਨੁੱਖੀ ਅਧਿਕਾਰ ਹੈਗੇ ਨੇ? ਕਹਿਣ ਦਾ ਭਾਵ ਵੀ ਇਹ ਸਟੇਟ ਨੇ ਬਣਾਤਾ ਵੀ ਉਹਨਾਂ ਦੇ ਮਨੁੱਖੀ ਅਧਿਕਾਰ ਹੁੰਦੇ ਹੀ ਨਹੀਂ ਕੋਈ। ਪਰ ਜਸਟਿਸ ਬੈਂਸ ਹੋਰਾਂ ਨੇ ਜਿਹੜੀ ਥਿਓਰੀਜ ਕੀਤੀ ਹੈ ਗੱਲ ਬਈ ਇੱਕ ਸਟੇਟ ਹੈ ਇਹ ਅੱਜ ਕਹਿੰਦੇ ਵੀ ਸਟੇਟ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਆ, ਸਟੇਟ ਦੀ ਪੁਲਿਸ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਨੇ, ਉਹਨਾਂ ਦੀਆਂ ਪੈਰਾਮਿਲਟਰੀ ਫੋਰਸਾਂ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਨੇ। ਬਿਲਕੁਲ ਉਲਟ ਪੱਖੋਂ ਵੀ ਜਿਨ੍ਹਾਂ ਦੇ ਹੱਥ 'ਚ ਸਾਰੀ ਸਟੇਟ ਮਸ਼ੀਨਰੀ ਹੈ ਪਾਵਰ ਹੈ ਜਿਨ੍ਹਾਂ ਕੋਲੇ ਖਤਰਾ ਤਾਂ ਉਹਨਾਂ ਤੋਂ ਹੈ ਲੋਕਾਂ ਨੂੰ ਮਨੁੱਖਾਂ ਨੂੰ ਅਧਿਕਾਰਾਂ ਦਾ ਇਹ ਸਟੇਟ ਤੋਂ ਖਤਰਾ ਹੈਗਾ। ਜਿਹੜੀ ਹੱਥ 'ਚ ਸਟੇਟ ਹੈ ਉਹਦੇ ਮਨੁੱਖੀ ਅਧਿਕਾਰ ਕਿਹੜੇ ਖੋਹੇ ਗਏ? ਮਨੁੱਖੀ ਅਧਿਕਾਰ ਤਾਂ ਉਹਨਾਂ ਦੇ ਖੋਹੇ ਗਏ ਜਿਨ੍ਹਾਂ ਦੇ ਰੂਲ ਹੋ ਰਹੇ ਆ। ਸੋ ਇਸ ਕਰਕੇ ਇਹ ਜਿਹੜੀ ਕਨਸੈਪਟ ਦੀ ਪੱਧਰ ਤੇ ਥਿਓਰੀ ਦੀ ਪੱਧਰ ਤੇ ਉਹਨਾਂ ਨੇ ਗੱਲ ਇਹ ਲੜਦਿਆਂ ਹੋਇਆ ਥਿਓਰਾਈਜ਼ ਕੀਤੀ ਹੈ ਇਹ ਮੈਂ ਸਮਝਦਾ ਵੀ ਵੱਡੀ ਕੰਟਰੀਬਿਊਸ਼ਨ ਹੈ। ਤੀਸਰੀ ਗੱਲ ਸਰਕਾਰਾਂ ਦੇ ਵੀ ਜਿਹੜੇ ਕਮਿਸ਼ਨ ਬਣੇ ਹੋਏ ਨੇ ਸਰਕਾਰਾਂ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਸੈਂਟਰ ਦਾ ਮਨੁੱਖੀ ਅਧਿਕਾਰ ਕਮਿਸ਼ਨ ਕਹਿਣ ਦਾ ਭਾਵ ਵੀ ਬਣਾਇਆ ਵੀ ਉਹ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਖਾਤਰ ਬਣਾਏ ਨੇ ਪਰ ਅਸੀਂ ਉਹ ਸਾਰਾ ਕੁਝ ਝੱਲਿਆ ਦੇਖਿਆ ਸਾਰੇ ਦੌਰਾਂ 'ਚ। ਮੈਂ ਵੀ ਜਦੋਂ ਮੇਰੇ ਤੇ ਟੌਰਚਰ ਹੋਇਆ ਅੰਮ੍ਰਿਤਸਰ ਇੰਟਰੋਗੇਸ਼ਨ ਸੈਂਟਰ ਦੇ ਵਿੱਚ 15-20 ਦਿਨ
ਮੇਰੇ ਰਿਸ਼ਤੇਦਾਰਾਂ ਨੂੰ, ਮੇਰੇ ਪਰਿਵਾਰ ਨੂੰ, ਮੇਰੇ ਖਾਸ ਕਰਕੇ ਭਾਣਜੇ ਨੂੰ ਘਰੋਂ ਚੱਕ ਕੇ ਜਦੋਂ ਉਹਨਾਂ ਨੇ ਟਾਰਚਰ ਕੀਤਾ, ਕੋਈ ਗੱਲ ਨਹੀਂ ਸੀ ਉਹਦੀ। ਇੱਕ ਉਹ ਗਿਆ ਇਹਨਾਂ ਕੋਲੇ, ਕਮਿਸ਼ਨ ਕੋਲੇ, ਵੀ ਭਾਈ ਆਪਾਂ ਚੱਲ ਗਏ, ਵੀ ਵੇਖੋ ਜੀ ਆਹ ਤੁਹਾਡੀ ਪੁਲਿਸ ਨੇ ਵੀ ਚੱਲ ਸਰਜੀਤ ਫੂਲ ਤਾਂ ਚੱਲ ਠੀਕ ਹੈ, ਚਾਹੀਦਾ ਸੀਗਾ ਵੀ ਤੁਸੀਂ ਉਹਦੇ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਉਹਦੀਆਂ ਢਿੱਡ 'ਚ ਲੱਤਾਂ ਮਾਰੀਆਂ, ਉਹਨੂੰ ਟਾਰਚਰ ਕੀਤਾ। ਤੇ ਉਹ ਮਨੁੱਖੀ ਅਧਿਕਾਰ ਕਮਿਸ਼ਨ ਨੇ, ਕਮਿਸ਼ਨ ਹੈ ਜਿਹੜਾ ਸਰਕਾਰ ਵਾਲਾ, ਉਹ ਪਹਿਲੀ ਵਾਰ ਮਤਲਬ ਨੋਟ ਵੇਖਿਆ ਵੀ ਜਿਹੜੇ ਟਾਰਚਰ ਕਰ ਰਹੇ ਆ ਪੁਲਿਸ ਵਾਲੇ, ਉਹੀ ਉਹਨਾਂ ਦੀ ਰਿਪੋਰਟ ਮੰਗਾਈ ਜਾ ਰਹੀ ਹੈ ਵੀ ਭਾਈ ਤੁਸੀਂ ਦੱਸੋ ਇਹ ਵੀ ਇਹ ਇਹਨਾਂ ਨੇ ਕੀਤਾ ਜਾਂ ਨਾ ਕੀਤਾ। ਉਹ ਥਾਣੇ ਵਾਲੇ, ਐਸਐਸਪੀ ਵਾਲੇ ਕਹਿ ਰਹੇ ਆ ਵੀ ਚਲੋ ਯਾਰ ਗਲਤੀ ਹੋ ਗਈ ਥਾਣੇਦਾਰ ਤੋਂ, ਕੋਈ ਨਹੀਂ ਤੁਹਾਨੂੰ ਗਲਤੀ 'ਚ ਬਣਾ ਦਿੰਦੇ, ਤੁਸੀਂ ਕਿਉਂ ਲੈਣਾ ਇਹ। ਸੋ ਕਹਿਣ ਦਾ ਭਾਵ ਵੀ ਉਹ ਜਿਹੜੇ ਸਰਕਾਰ ਦਾ ਕਮਿਸ਼ਨ ਹੈਗਾ, ਉਹ ਵੀ ਜੇ ਸਾਡੇ ਇਹ ਜਿਹੜੇ ਸੰਗਠਨ ਹੈ, ਜਿਹੜੇ ਹਿਊਮਨ ਰਾਈਟਸ ਦੇ ਜਾਂ ਮਨੁੱਖੀ ਅਧਿਕਾਰਾਂ ਦੇ ਜਾਂ ਡੈਮੋਕ੍ਰੇਟ ਅਧਿਕਾਰਾਂ ਦੇ, ਇਹ ਸੰਗਠਨ ਜੇ ਤਕੜੇ ਹੋਣਗੇ ਫਿਰ ਹੀ ਇਹ ਜਿਹੜਾ ਹੈਗਾ ਉਹ ਜਿਹੜਾ ਸਰਕਾਰ ਦਾ ਜਿਹੜੇ ਡਫਾਂਗ ਕਮਿਸ਼ਨ ਹੈ ਜਿਹੜੇ, ਉਹਨਾਂ ਨੂੰ ਕਹਿਣ ਦਾ ਭਾਵ ਕੁਛ ਨਾ ਕੁਛ ਹੋ ਸਕਦਾ। ਸੋ ਇਸ ਕਰਕੇ ਉਹਨਾਂ ਦੀ ਮੈਂ ਪਹਿਲਾਂ ਵਾਲੇ ਬੁਲਾਰਿਆਂ ਦੀ ਗੱਲ ਨੂੰ ਦੁਹਰਾਉਂਦਾ ਨਹੀਂ, ਉਹਨਾਂ ਨੇ ਜੋ ਦੱਸੀ ਹੈਗੀ ਹੈ, ਖਾਸ ਕਰਕੇ ਉਹ ਘਟਨਾ ਜਦੋਂ ਉਹਨਾਂ ਨੂੰ ਅਰੈਸਟ ਕੀਤਾ, ਹੱਥਕੜੀ ਲਾ ਕੇ ਕੋਰਟ ਦੇ ਵਿੱਚ ਲੈ ਕੇ ਗਏ ਹੈ ਇੱਕ ਜੱਜ ਨੂੰ, ਕਿਸੇ ਹਾਈ ਕੋਰਟ ਦੇ ਜੱਜ ਨੂੰ। ਉਸ ਨੇ ਘਟਨਾ ਨੇ ਕੱਲਾ ਪੰਜਾਬ ਜਾਂ ਹਿੰਦੁਸਤਾਨ ਨਹੀਂ, ਦੁਨੀਆ ਪੱਧਰ ਤੇ ਜਿਹੜੀ ਇੱਕ ਇਹ ਬਣਾਤਾ ਵੀ ਜਿਨ੍ਹਾਂ ਦੇ ਜਿਹੜੇ ਜੱਜ ਆ ਖੁਦ, ਉਹਨਾਂ ਦੇ ਵੀ ਜੇ ਹੱਥਕੜੀ ਲਾ ਕੇ ਉਹਨਾਂ ਦੀ ਸੁਰੱਖਿਅਤ ਨਹੀਂ ਹਿਊਮਨ ਰਾਈਟਸ, ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਊਗਾ। ਸੋ ਇਸ ਕਰਕੇ ਉਸ ਘਟਨਾ ਨੇ ਹਿਲਾਇਆ, ਉਹਨਾਂ ਦੀ ਜੋ ਕੰਟਰੀਬਿਊਸ਼ਨ ਹੈ ਉਹਨੇ ਹਿਲਾਇਆ। ਸੋ ਇਸ ਕਰਕੇ ਮੈਂ ਆਪਣੇ ਸੀਮਿਤ ਸਮੇਂ ਦੇ ਵਿੱਚ ਇੰਨੀ ਕਹੂੰਗਾ ਵੀ ਬਹੁਤ ਅਸੀਂ ਉਹਨਾਂ ਦੇ ਰਿਣੀ ਹੈ। ਤੇ ਜੋ ਬੁਲਾਰਿਆਂ ਨੇ ਕਿਹਾ ਵੀ ਸਾਨੂੰ ਜਿਹੜੇ ਅਸੀਂ ਇੱਥੇ ਬੈਠੇ ਆ, ਉਹਨਾਂ ਨੂੰ ਫਿਰ ਜੋ ਉਹਨਾਂ ਨੇ ਆਪਣੇ ਸੈਂਚੁਰੀ ਪੂਰੀ ਕਰ ਗਏ ਸੀਗੇ, ਪਿਛਲੀ 20ਵੀਂ ਦੀ 22 'ਚ ਜਨਮੇ ਸੀਗੇ ਤੇ 21ਵੀਂ ਦੀ 22 'ਚ ਉਹ ਸਾਥੋਂ ਜੁਦਾ ਹੁੰਦੇ ਨੇ। ਸੋ ਇਸ ਕਰਕੇ ਵੀ ਜਿਹੜਾ ਉਹਨਾਂ ਦਾ ਝੰਡਾ ਜਿਹੜਾ ਹੈਗਾ ਅਸੀਂ ਪਰਨ ਕਰਦੇ ਹਾਂ ਵੀ ਜਿਹੜੇ ਜ਼ਿੰਦਗੀ ਦੇ ਬਾਕੀ ਦਿਨ ਹੈ ਉਹ ਇਸ ਐਕਟਿਵਿਜ਼ਮ ਦੇ ਵਿੱਚ, ਭਾਵੇਂ ਪੋਲੀਟੀਕਲ ਖੇਤਰ ਹੈ ਸਾਡਾ, ਭਾਵੇਂ ਕਿਸਾਨ ਆਰਗੇਨਾਈਜੇਸ਼ਨ ਦਾ ਖੇਤਰ ਹੈ, ਇਹਦੇ ਕਰਦੇ ਹੋਏ ਕਹਿਣ ਦਾ ਭਾਵ ਨੂੰ ਝੰਡੇ ਨੂੰ ਬੁਲੰਦ ਰੱਖਾਂਗੇ। ਇਹੀ ਉਹਨਾਂ ਨੂੰ ਸ਼ਰਧਾਂਜਲੀ ਹੈ। ਧੰਨਵਾਦ ਜੀ।